ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਰੋਬ ਐਲੀਮੈਂਟਰੀ ਸਕੂਲ ਦੇ ਵਿੱਚ ਗਨਮੈਨ ਦੇ ਦੁਆਰਾ ਕੁਛ ਵੀਕ ਪਹਿਲਾਂ ਗੋਲੀकांड ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਵਿੱਚ 19 ਬੱਚੇ ਤੇ 2 ਜਿਹੜੇ ਉੱਥੇ ਕੰਮ ਕਰਨ ਵਾਲੇ ਅਡਲਟਸ ਅਧਿਆਪਕ ਆ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਬਾਬਤ ਐਕਸਕਲੂਸਿਵ ਨਵੀਂ ਵੀਡੀਓ ਜਿਹੜੀ ਆ ਉਹ ਹੁਣ ਪੇਸ਼ ਕੀਤੀ ਗਈ ਆ। ਇਸ ਵੀਡੀਓ ਦੇ ਵਿੱਚ ਪੁਲਿਸ ਰਿਸਪੌਂਸ ਉਹ ਦੇਖਿਆ ਜਾ ਸਕਦਾ ਆ। ਅਫਸਰਾਂ ਦੇ ਦੁਆਰਾ ਲਾ ਐਨਫੋਰਸਮੈਂਟ ਦੇ ਦੁਆਰਾ ਜਿਹੜਾ ਡਿਲੇਡ ਰਿਸਪੌਂਸ ਸੀਗਾ ਮਾਸ ਸ਼ੂਟਿੰਗ ਨੂੰ, ਉਸ ਦੀ ਇਸ ਦੇ ਵਿੱਚ ਝਲਕ ਕਹਿੰਦੇ ਆ ਉਹ ਨਜ਼ਰ ਆਉਂਦੀ ਹੈਗੀ ਆ। ਆਸਟਿਨ ਅਮਰੀਕਨ ਸਟੇਟਸਮੈਨ ਉੱਥੋਂ ਦੀ ਜਿਹੜੀ ਅਖਬਾਰ ਆ, ਉਹਨਾਂ ਨੇ ਹੀ ਇਹ ਵੀਡੀਓ ਨੂੰ ਰਿਲੀਜ਼ ਕੀਤਾ ਆ। 77 ਮਿੰਟ ਦੀ ਇਹ ਜਿਹੜੀ ਵੀਡੀਓ ਰਿਕਾਰਡਿੰਗ ਆ ਉਸ ਵੈਂਟੇਜ ਪੁਆਇੰਟ ਤੋਂ ਕਹਿੰਦੇ ਦਿਖਾਈ ਗਈ ਆ, ਉਸ ਥਾਂ ਤੋਂ ਜਿਸ ਦੇ ਵਿੱਚ ਬਾਡੀ ਕੈਮਰਾ ਫੁਟੇਜ ਇੱਕ ਰਿਸਪੌਂਡਿੰਗ ਆਫਿਸਰ ਦੀ ਉਸ ਦੇ ਵਿੱਚ ਦਿਖਾਈ ਗਈ ਆ, ਤੇ ਨਾਲ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਲੋਕਲ ਸਟੇਟ ਫੈਡਰਲ ਆਫਿਸਰਸ ਆ, ਜਿਹੜੇ ਕਿ ਡਜ਼ਨਸ ਦੇ ਵਿੱਚ ਦਰਜਨਾਂ ਦੀ ਤਾਦਾਦ ਦੇ ਵਿੱਚ ਉੱਥੇ ਸਕੂਲ ਦੇ ਵਿੱਚ ਵੜੇ ਸੀਗੇ, ਹੈਵੀਲੀ ਆਰਮਡ ਸੀਗੇ, ਬਾਡੀ ਆਰਮਰ, ਹੈਲਮਟ, ਪ੍ਰੋਟੈਕਟਿਵ ਸ਼ੀਲਡ ਸਾਰਾ ਕੁਝ ਪਾਇਆ ਹੋਣ ਦੇ ਬਾਵਜੂਦ ਵੀ ਉਸ ਗਨਮੈਨ ਨੂੰ ਇਹਨਾਂ ਨੇ ਕਨਫਰੰਟ ਨਹੀਂ ਕੀਤਾ, ਤੇ ਕਹਿੰਦੇ ਵੀ ਲਾਗੋਂ ਵੀ ਇੱਕ ਵਾਰੀ ਮੁੜ ਕੇ ਆ ਗਏ ਸੀਗੇ। ਸੋ ਕਹਿੰਦੇ ਵੀ ਜਦੋਂ ਪੁਲਿਸ ਐਂਟਰ ਹੋਈ ਉਦੋਂ ਉਸ ਤੋਂ ਬਾਅਦ ਦੇ ਵਿੱਚ 4 ਸ਼ਾਟਸ ਉਹਨਾਂ ਨੇ ਸੁਣੇ 45 ਮਿੰਟ ਬਾਅਦ, ਜਿਹੜੇ ਆ ਪੁਲਿਸ ਦੇ ਅਰਾਈਵਲ ਤੋਂ ਬਾਅਦ। ਇਹਦਾ ਮਤਲਬ ਉਦੋਂ ਵੀ ਕਈ ਬੱਚੇ ਜਿਹੜੇ ਆ ਉਦੋਂ ਜੀਂਦੇ ਸੀਗੇ। ਸੋ ਇਸ ਡਿਲੇਡ ਰਿਸਪੌਂਸ ਦੀ ਵੀਡੀਓ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਆ, ਯੂਵਾਲਡੇ ਪੁਲਿਸ ਡਿਪਾਰਟਮੈਂਟ, ਉਹਨਾਂ ਸਾਰਿਆਂ ਦੇ ਉੱਤੇ ਗਾਜ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਉਹ ਡਿੱਗ ਸਕਦੀ ਆ। ਉੱਥੋਂ ਦੇ ਸਕੂਲ ਡਿਸਟ੍ਰਿਕਟ ਦੇ ਪੁਲਿਸ ਚੀਫ ਪੀਟ ਅਡੋਂਡੋ, ਉਹਨਾਂ ਨੇ ਇਸ ਸਿਚੁਏਸ਼ਨ ਨੂੰ ਕਾਫੀ ਮਾੜੀ ਤਰੀਕੇ ਦੇ ਨਾਲ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਦੇਖਿਆ, ਜਿਸ ਕਰਕੇ ਹੁਣ ਪੂਰੀ ਦੀ ਪੂਰੀ ਗਾਜ ਜਿਹੜੀ ਆ ਇਹਨਾਂ ਦੇ ਉੱਤੇ ਡਿੱਗ ਰਹੀ ਆ, ਕਿਉਂਕਿ ਸਵਾਲ ਇਹ ਲਗਾਤਾਰ ਉੱਠ ਰਹੇ ਆ ਵੀ ਇਹਨਾਂ ਨੇ ਕਿਉਂ ਉਸ ਟਾਈਮ ਦੇ ਉੱਤੇ ਬੱਚਿਆਂ ਦੀ ਮਦਦ ਨਹੀਂ ਕੀਤੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ $15.50 ਜਨਵਰੀ 1, 2023 ਤੋਂ ਸ਼ੁਰੂ ਹੋ ਜਾਊਗਾ, ਤੇ ਹੁਣ ਇਹ ਇੱਕ ਮੂਵਮੈਂਟ ਚੱਲ ਰਹੀ ਆ ਜੋ ਕਹਿ ਰਹੇ ਆ ਵੀ ਜਨਵਰੀ 1, 2024 ਤੋਂ ਮਿਨੀਮਮ ਵੇਜ $18 ਕੈਲੀਫੋਰਨੀਆ ਦੇ ਵਿੱਚ ਹੋਣੇ ਚਾਹੀਦੇ ਹੈਗੇ ਆ। ਸੋ ਸੈਕਟਰੀ ਆਫ ਸਟੇਟ ਦੇ ਆਫਿਸਰ ਨੇ ਕਿਹਾ ਇਸ ਨੂੰ ਬੈਲਟ ਦੇ ਉੱਤੇ ਲਿਆ ਜਾ ਸਕਦਾ ਹੈ, ਜੋ ਇਸ ਸਾਲ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ ਹੈਗੀਆਂ। ਲਿਵਿੰਗ ਵੇਜ ਕੈਲਕੂਲੇਟਰ ਔਰੇਂਜ ਕਾਉਂਟੀ ਵਾਸਤੇ MIT ਨੇ ਜਿਹੜਾ ਆ ਉਹ ਤਿਆਰ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ $24.92 ਬਣਦੇ ਹੈਗੇ ਆ, ਜੇ ਦੇਖਿਆ ਜਾਵੇ ਉਸ ਹਿਸਾਬ ਨਾਲ ਬੰਦਾ ਆਪਣੇ ਆਪ ਨੂੰ ਸਪੋਰਟ ਕਰ ਸਕਦਾ ਹੈ ਔਰੇਂਜ ਕਾਉਂਟੀ ਦੇ ਵਿੱਚ। ਸੋ ਕਾਫੀ ਜ਼ਿਆਦਾ ਡਿਫਰੈਂਸ ਹੈਗਾ। ਸੋ ਦੇਖਦੇ ਹਾਂ ਨਵੰਬਰ ਮਹੀਨੇ ਦੇ ਵਿੱਚ ਇਹ ਬੈਲਟ ਦੇ ਉੱਤੇ ਆਉਂਦਾ ਆ ਕਿ ਨਹੀਂ। ਜੀ ਜੀ। ਅਗਲੀ ਜਿਹੜੀ ਹਜੇ ਅਸੀਂ ਜੀ ਗੱਲ ਕਰਦੇ ਜਾਈਏ ਲੂਜ਼ੀਆਨਾ ਦੇ ਵਿੱਚ, ਕਿਉਂਕਿ ਰੋ ਵਰਸਿਸ ਵੇਡ ਦਾ ਜਿਹੜਾ ਮਾਮਲਾ ਆ ਉਹ ਓਵਰਟਰਨ ਹੋਣ ਤੋਂ ਬਾਅਦ ਚ ਹਰ ਇੱਕ ਸੂਬੇ ਦੇ ਵਿੱਚ ਅਬੋਰਸ਼ਨ ਦੇ ਜਿਹੜੇ ਹੱਕ ਵਾਲੇ ਆ ਉਹਨਾਂ ਨੇ ਵੀ ਅਦਾਲਤਾਂ ਦਾ ਰੁਖ ਕੀਤਾ ਹੋਇਆ ਆ। ਉਸੇ ਦੇ ਤਹਿਤ ਲੂਜ਼ੀਆਨਾ ਦੇ ਵਿੱਚ ਇੱਕ ਫੈਡਰਲ ਅਦਾਲਤ ਦੇ ਜੱਜ ਦੇ ਦੁਆਰਾ ਅਬੋਰਸ਼ਨ ਸਰਵਿਸਿਜ਼ ਨੂੰ ਮੁੜ ਬਹਾਲ ਕਰਨ ਦੀ ਰੂਲਿੰਗ ਜਿਹੜੀ ਉਹ ਸੁਣਾਈ ਗਈ ਆ। ਲੂਜ਼ੀਆਨਾ ਇੱਕ ਅਜਿਹਾ ਸੂਬਾ ਸੀ ਜਿਨ੍ਹਾਂ ਨੇ ਟ੍ਰਿਗਰ ਬੈਨ ਉਹ ਆਲਰੇਡੀ ਪਾਸ ਕਰ ਦਿੱਤਾ ਸੀਗਾ ਵੀ ਜੇ ਕਦੇ ਵੀ ਰੋ ਵਰਸਿਸ ਵੇਡ ਓਵਰਟਰਨ ਹੁੰਦਾ ਆ ਤਾਂ ਲੂਜ਼ੀਆਨਾ ਦੇ ਵਿੱਚ ਅਬੋਰਸ਼ਨ ਦੇ ਉੱਤੇ ਬੈਨ ਆਪਣੇ ਆਪ ਲੱਗ ਜਾਊਗਾ। ਜੱਜ ਉੱਥੋਂ ਦੇ ਡੋਨਲਡ ਜੌਨਸਨ, ਉਹਨਾਂ ਨੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜੇ ਆ ਉਹ ਜਾਰੀ ਕਰ ਦਿੱਤੇ, ਗ੍ਰਾਂਟ ਕਰ ਦਿੱਤੇ ਆ ਸੈਂਟਰ ਫਾਰ ਰੀਪਰੋਡਕਟਿਵ ਰਾਈਟਸ ਉਹਨਾਂ ਨੂੰ, ਤੇ ਇਸ ਕੇਸ ਦੀ ਸੁਣਵਾਈ 18 ਜੁਲਾਈ ਦੀ ਰੱਖ ਦਿੱਤੀ ਆ। ਸੋ ਜਿੰਨੀ ਦੇਰ ਤੱਕ ਇਸ ਦੀ ਸੁਣਵਾਈ ਤੇ ਫੈਸਲਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਸਟੇਟ ਆਫ ਲੂਜ਼ੀਆਨਾ ਦੇ ਵਿੱਚ ਇਸ ਫੈਡਰਲ ਜੱਜ ਦੀ ਰੂਲਿੰਗ ਤੋਂ ਬਾਅਦ ਚ ਅਬੋਰਸ਼ਨ ਸਰਵਿਸਿਜ਼ ਨੂੰ ਬਹਾਲ ਕੀਤਾ ਗਿਆ ਆ।